ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਜ਼ਰਾ ਥੋੜੀ ਜਿਹੀ ਤਬੀਅਤ ਨਾਸਾਜ਼ ਸੀ, ਇਸ ਵਜ੍ਹਾ ਤੋਂ ਪੰਜਾਬੀ ਵੀਲੌਗ ਲੇਟ ਹੋ ਰਿਹਾ, ਜਿਹਦੀ ਵਜ੍ਹਾ ਤੋਂ ਮੈਂ ਬੜੀ ਮਾਜ਼ਰਤ ਚਾਹੁੰਦਾ, ਲੇਕਿਨ ਕਿਉਂਕਿ ਤੁਹਾਡੇ ਨਾਲ ਵਾਅਦਾ ਹੈ ਰੈਗੂਲਰ ਤੇ ਰਹਿਣਾ, ਇਸ ਵਜ੍ਹਾ ਤੋਂ ਲੇਟ ਵੀਲੌਗ ਆ ਰਿਹਾ ਔਰ ਮਾਜ਼ਰਤ ਪਰ ਇਹਨੂੰ ਕਬੂਲ ਫਰਮਾਓ। ਤੇ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਉਹ ਹਿੰਦੁਸਤਾਨ ਦੇ ਚੀਫ ਮਿਨਿਸਟਰ ਸਾਹਿਬ ਨੇ। ਉਹਨਾਂ ਨੇ ਇੱਕ ਬੜਾ ਹੀ ਦੁੱਖ ਜਿਹੜਾ ਉਹ ਬਾਜੀ ਮਰੀਮ ਦੇ ਨਾਂ ਘੱਲਿਆ ਹੈ। ਤੇ ਬਾਜੀ ਮਰੀਮ ਦੇ ਆਪਣੇ ਦੁੱਖ ਨੇ, ਤੁਹਾਨੂੰ ਪਤਾ ਉਹ ਤੇ ਵਿਚਾਰੀ ਦਾ ਆਪਣਾ ਇਸ ਵੇਲੇ ਮੂੰਹ ਸੁੱਜਾ ਹੈ, ਪਤਾ ਨਹੀਂ ਬਿਮਾਰੀ ਹੈ, ਸਫ਼ਰ ਘੱਟ ਹੈ, ਮੈਨੂੰ ਇੰਜ ਲੱਗਦਾ, ਮੈਨੂੰ ਜਾਪਦਾ ਕਿ ਬਾਜੀ ਮੇਰੀ ਦਾ ਮੂੰਹ ਸੁੱਜਾ। ਤੁਸੀਂ ਦੱਸ ਸਕਦੇ ਹੋ ਜਾਂ ਕੋਈ, ਮੇਰਾ ਮਤਲਬ ਹੈ ਕਿ ਕੋਈ ਪਲਾਸਟਿਕ ਸਰਜਨ ਦੱਸ ਸਕਦਾ ਹੈ ਜਾਂ ਕੋਈ ਹੋਰ ਦੱਸ ਸਕਦਾ ਹੈ ਜਾਂ ਸ਼ਾਇਦ ਟੈਰਾਥਾਈਰਾਈਡ ਵਾਲਾ ਦੱਸ ਸਕਦਾ, ਕਿਉਂਕਿ ਪੈਰਾਥਾਈਰਾਈਡ ਤੇ ਬਿਮਾਰੀ ਦਾ ਪਤਾ ਹੈ, ਟੈਰਾਥਾਈਰਾਈਡ ਕਿਸੇ ਡਾਕਟਰ ਨੂੰ ਵੀ ਨਹੀਂ ਪਤਾ, ਬੜਾ ਅਸੀਂ ਲੱਭਿਆ। ਬਹਰਹਾਲ ਇਸ ਪਾਸੇ ਤੇ ਆਉਨੇ ਵੀ ਬਾਜੀ ਕੀ ਕਰਦੀ ਫਿਰਦੀ ਹੈ, ਕੀ ਕੁਝ ਲੱਭਦੀ ਫਿਰਦੀ ਹੈ, ਉਸ ਪਾਸੇ ਆਉਨੇ। ਲੇਕਿਨ ਪਹਿਲਾਂ ਜ਼ਰਾ ਇਹ ਗੱਲਬਾਤ ਕਰ ਲਈਏ ਕਿ ਜਿਹੜੇ ਆਪਣੇ ਚੀਫ ਮਿਨਿਸਟਰ ਸਾਹਿਬ ਨੇ ਚੜ੍ਹਦੇ ਪੰਜਾਬ ਦੇ, ਉਹਨਾਂ ਨੇ ਇੱਕ ਉਹਨਾਂ ਦਾ ਵੀਡੀਓ ਬਿਆਨ ਆਇਆ ਸਾਹਮਣੇ, ਕਿਉਂਕਿ ਬਾਜੀ ਨੇ ਇੱਧਰੋਂ ਇੱਕ ਬਿਆਨ ਠੋਕਿਆ ਸੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਚੜ੍ਹਦੇ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਹੈ ਇੰਡੀਅਨ ਪੰਜਾਬ ਦਾ, ਉਹਨੂੰ ਇੱਕ ਖੱਤ ਲਿਖਾਂ ਵੀ ਤੁਹਾਡਾ ਧੂੰਆਂ ਸਾਡੇ ਵੱਲ ਆਉਂਦਾ ਹੈ ਅਤੇ ਸਮੋਗ ਸਾਡੇ ਵੱਲ ਬਹੁਤ ਹੋਈ, ਜਿਹਦੀ ਵਜ੍ਹਾ ਤੋਂ ਬਾਜੀ ਵਿਚਾਰੀ ਸਾਡੀ ਜਾ ਕੇ ਉੱਥੇ ਬੈਠੀ ਹੈ। ਤੁਹਾਨੂੰ ਪਤਾ ਖੱਜਲ ਹੋਣ ਡਈ ਹੈ, ਥਾਂ ਘਰ ਨਹੀਂ ਬਹਿ ਸਕਦੀ, ਖੰਘ ਇੰਨੀ ਆਉਂਦੀ ਹੈ, ਹਾਲਾਤ ਇੰਨੇ ਨੇ, ਔਰ ਸਮੋਗ ਦਾ ਐਡਾ ਅਸਰ ਹੋਇਆ ਵੀ ਬਾਜੀ ਸੁੱਜ ਫੁੱਲ ਗਈ ਹੈ ਵਿਚਾਰੀ। ਅਤੇ ਉਹਨਾਂ ਆਖਿਆ ਵੀ ਮੈਂ ਖੱਤ ਲਿਖਣਾ ਉਹਨੂੰ ਕਿ ਤੁਹਾਡਾ ਧੂੰਆਂ ਇੱਧਰ ਆਉਂਦਾ, ਅਤੇ ਉਹਨਾਂ ਅੱਗੋਂ ਕੀ ਆਖਿਆ ਸੁਣੋ। ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ, ਨਵਾਜ਼ ਸ਼ਰੀਫ ਦੀ ਬੇਟੀ, ਉਹ ਕਹਿੰਦੀ ਮੈਂ ਭਗਵੰਤ ਮਾਨ ਨੂੰ ਚਿੱਠੀ ਲਿਖੂੰਗੀ, ਤੁਹਾਡਾ ਧੂੰਆਂ ਲਾਹੌਰ ਆਉਂਦਾ ਹੈ। ਇੱਧਰੋਂ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂੰਆਂ ਦਿੱਲੀ ਆਉਂਦਾ। ਮੈਂ ਕਿਹਾ ਸਾਡਾ ਧੂੰਆਂ ਗੇੜੇ ਹੀ ਦੇਈ ਜਾਂਦਾ, ਜਿਹੜਾ ਆਉਂਦਾ ਸਾਨੂੰ ਪੈ ਨਿਕਲਦਾ। ਤੂੰ ਵੀ ਲਿਖ ਲੈ ਚਿੱਠੀ ਬੀਬਾ, ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਹਾਂ, ਤੂੰ ਵੀ ਕਰ ਲੈ। ਕੀ ਕਰੀਏ ਜੀ, ਜਿਹੜਾ ਆਉਂਦਾ ਸਾਨੂੰ ਪੈਂਦਾ ਜੀ। ਪਾਕਿਸਤਾਨ ਸੁਣ ਲਿਆ ਜੇ, ਸਰਦਾਰਾਂ ਨੂੰ ਪਹਿਲਾਂ ਹੀ ਇਹ ਰੌਲਾ ਹੈ, ਪੰਜਾਬੀਆਂ ਨੂੰ ਪਹਿਲਾਂ ਹੀ ਰੌਲਾ ਵੀ ਜਿਹੜਾ ਆਉਂਦਾ ਉਹ ਸਾਨੂੰ ਮੰਦਰ ਦਾ ਘੰਟਾ ਸਮਝ ਕੇ ਵਜਾ ਕੇ ਲੰਘ ਜਾਂਦਾ ਹੈ। ਉਹ ਭਾਵੇਂ ਉਸ ਵੇਲੇ ਮੁਗਲ ਤੁਰੇ ਸਨ ਜਾਂ ਉਹਨਾਂ ਤੋਂ ਪਹਿਲਾਂ ਚੰਗੇਜ਼ ਖਾਂ ਤੁਰਿਆ ਸੀ ਜਾਂ ਉਹਨਾਂ ਤੋਂ ਬਾਅਦ ਜਿਹੜੇ ਤੁਰੇ ਨੇ, ਮਤਲਬ ਜਿਹਦਾ ਦਿਲ ਕਰਦਾ ਉਹ ਸਾਨੂੰ ਪੰਜਾਬੀਆਂ ਨੂੰ ਜ਼ਰੂਰ ਠੋਕ ਕੇ ਗੁਜ਼ਰਦਾ ਹੈ। ਉਹਨੂੰ ਲੱਗਦਾ ਵੀ ਇਹ ਮੰਦਰ ਦਾ ਘੰਟਾ ਨੇ, ਅਤੇ ਉਹ ਠੀਕ ਆਉਂਦੇ ਨੇ ਵੀ ਉੱਧਰ ਦਿੱਲੀ ਵਾਲੇ ਨਹੀਂ ਟਿਕਣ ਦਿੰਦੇ, ਆਉਂਦੇ ਨੇ ਤੁਹਾਡਾ ਧੂੰਆਂ ਇੱਧਰ ਆਉਂਦਾ ਹੈ, ਅਤੇ ਇੱਧਰ ਬਾਜੀ ਆਉਂਦੀ ਹੈ ਤੁਹਾਡਾ ਧੂੰਆਂ ਇੱਧਰ ਆਉਂਦਾ, ਅਤੇ ਇੱਧਰ ਵਾਲਿਆਂ ਦਾ ਧੂੰਆਂ ਜਿਹੜਾ ਉਹ ਉੱਧਰ ਵਾਲੇ ਆਉਂਦੇ ਨੇ ਉੱਧਰ ਜਾਂਦਾ। ਅਤੇ ਬਹਰਹਾਲ ਪੰਜਾਬ ਵਾਲਿਆਂ ਲਈ ਬੜਾ ਜਿਹੜੀ ਉਹ ਮੁਸੀਬਤ ਬਣਾਈ ਖੜੀ ਹੈ। ਅਤੇ ਇਹ ਉਹ ਚੀਫ ਮਿਨਿਸਟਰ ਸਾਹਿਬ ਨੇ ਰੋਣਾ ਤਾਂ ਸੱਚਾ ਰੋਇਆ ਵੀ ਇਹ ਰਲ ਕੇ ਸਾਰਿਆਂ ਨੂੰ ਕਰਨਾ ਪੈਣਾ ਹੈ। ਇਹ ਖਵਾਜਾ ਆਸਿਫ ਸਾਹਿਬ ਨੇ ਚੰਦ ਦਿਨ ਪਹਿਲਾਂ, ਵੈਸੇ ਤਾਂ ਅਕਸਰ ਖੱਚਾ ਹੀ ਮਾਰਦੇ ਨੇ, ਪਰ ਇਹ ਗੱਲ ਕਿਸੇ ਨੇ ਉਹਨਾਂ ਨੂੰ ਘੱਲੀ ਹੋਣੀ ਹੈ ਰਿਪੋਰਟ, ਉਹ ਟਵੀਟ ਕੀਤਾ ਸੀ ਵੀ ਇਹ ਜ਼ਿਮੀਂਦਾਰਾਂ 'ਤੇ ਪਾ ਦਿੰਦੇ ਨੇ, ਇਹ ਜ਼ਿਮੀਂਦਾਰ ਜਿਹੜੇ ਨਾ ਉਹ ਅੱਗ ਸ਼ੱਗ ਲਾਉਂਦੇ ਨੇ। ਉਹ ਤਾਂ 5% ਕੋਈ ਵਜ੍ਹਾ ਹੋਏਗੀ, ਕੋਈ 10% ਵਜ੍ਹਾ ਹੋਏਗੀ ਇਹ ਸਾਰੇ ਕੰਮ ਦੀ। ਬਾਕੀ ਵੇਖੋ ਤੁਹਾਡਾ ਜਿਹੜਾ ਕੰਮ ਹੈ ਉਹ ਟਰਾਂਸਪੋਰਟ ਅਤੇ ਦੂਜੇ ਜਿਹੜੇ ਗੰਦੇ ਕੰਮ ਅਸੀਂ ਕਰਨ ਡਏ, ਮਿੱਲਾਂ ਫੈਕਟਰੀਆਂ, ਉੱਥੋਂ ਜਿਹੜਾ ਕਾਰਬਨ ਐਮਿਸ਼ਨ ਛੱਡਣ ਡਏ, ਜਿੰਨਾ ਕਾਰਬਨ ਹਵਾ ਦੇ ਵਿੱਚ ਛੱਡ ਰਹੇ ਹਾਂ, ਉਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੋ ਰਿਹਾ। ਲੇਕਿਨ ਅਸੀਂ ਪਾ ਕਿਸਾਨਾਂ 'ਤੇ ਦੇਣਾ। ਅਤੇ ਹੁਣ ਅੱਗੋਂ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਵੀ ਚੰਗਾ ਜਵਾਬ ਦਿੱਤਾ ਵੀ ਬੀਬਾ ਤੂੰ ਜਿਹੜੀ ਹੈ ਉਹ ਸਾਨੂੰ ਖਤ ਲਿਖ ਲੈ, ਇਹਦੀ ਕਸਰ ਰਹਿ ਗਈ ਸੀ, ਹੋਰ ਤਾਂ ਕੋਈ ਕਸਰ ਰਹਿਣੀ ਨਹੀਂ ਸੀ। ਅਤੇ ਇੱਕ ਤਾਂ ਇਹ ਖਬਰ ਹੈ ਜੀ। ਦੂਜੀ ਬਾਜੀ ਮਰੀਮ ਸਾਡੀ ਜਿਹੜੀ, ਉਹ ਤੁਹਾਨੂੰ ਪਤਾ ਹੈ ਵੀ ਜਦੋਂ ਤੱਕ ਉਹ ਕੋਈ ਇਹੋ ਜਿਹੀ ਸਟੇਟਮੈਂਟ ਨਾ ਦੇ ਕੱਢੇ ਵੀ ਜਿਹਦੇ ਨਾਲ ਸਾਰੇ ਨਾ ਹੱਸਣ, ਬਾਜੀ ਤੁਹਾਨੂੰ ਪਤਾ ਵੀ ਉੱਥੇ ਗਈ ਹੈ, ਆਪਣਾ ਆਂਦੀ ਹੈ ਮੈਂ ਇਲਾਜ ਕਰਾਉਣ ਗਈ ਹੈ, ਲੇਕਿਨ ਉਹ ਬਾਜੀ ਨੂੰ ਜਦੋਂ ਵੇਖੀਏ ਤਾਂ ਜ਼ਰਾ ਸੁੱਜੀ ਫੁੱਲੀ ਹੈ ਬਾਜੀ। ਹੋ ਸਕਦਾ ਇੱਥੇ ਸਮੋਗ ਦਾ ਅਸਰ ਹੋਵੇ, ਉੱਤੋਂ ਵਾਲਾ ਜਿਹੜਾ ਹੋਂਟ ਹੈ ਨਾ ਬਾਜੀ ਦਾ, ਬੁੱਲ ਜਿਹਨੂੰ ਆਉਂਦੇ ਨੇ ਪੰਜਾਬੀ 'ਚ, ਉਹ ਬਹੁਤਾ ਸੁੱਜਾ ਭੈਣ ਮੇਰੀ ਦਾ, ਥੱਲੇ ਵਾਲੇ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਉਹ ਤਾਂ ਬਲਕਿ ਹੁਣ ਇਹਨਾਂ ਪਾਸੇ ਤੋਂ ਇੰਨਾ ਸੁੱਜਾ ਵੀ ਇੰਝ ਬਾਹਰ ਨੂੰ ਨਿਕਲ ਆਇਆ ਇੱਥੋਂ ਨਾ, ਅਤੇ ਮੈਂ ਬੜਾ ਪਰੇਸ਼ਾਨ ਹੈ ਵੇਖ ਕੇ। ਅਤੇ ਉਹ ਮੈਂ ਕਿਸੇ ਨਾਲ ਜਿਹੜੀ ਅਮੂਮੀ ਜੀ ਗੱਲ ਹੋਈ ਹੈ ਉੱਥੋਂ ਤੋਂ ਇਹ ਪਤਾ ਲੱਗਾ ਵੀ ਉਹ ਆਉਂਦੇ ਨੇ ਵੀ ਹੋ ਸਕਦਾ ਕੋਈ ਮੇਰਾ ਤਾਂ ਕੋਈ ਪ੍ਰੋਸੀਜਰ ਵਗੈਰਾ ਨਾ ਹੋਵੇ, ਅਤੇ ਪੱਕਾ ਤਾਂ ਨਹੀਂ ਸਾਨੂੰ ਪਤਾ, ਲੇਕਿਨ ਹੋ ਸਕਦਾ ਕੋਈ ਹੋਵੇ ਨਾ। ਅਤੇ ਐਵੇਂ ਗਿੱਲ ਸਾਹਿਬ ਤੁਸੀਂ ਪਰੇਸ਼ਾਨ ਹੋਣ ਡਏ ਹੋ ਕਿ ਭੈਣ ਤੁਹਾਡੀ ਬਿਮਾਰ ਹੈ। ਬਿਮਾਰ ਨਹੀਂ ਹੈ, ਲੱਗਦਾ ਵੀ ਉਹਨਾਂ ਕੋਲ ਮੇਕਅਪ ਇਹੋ ਜਿਹਾ ਕਰ ਲਿਆ ਹੋਏਗਾ, ਜਾਂ ਸੁੱਤੀ ਨਾ ਹੋਏਗੀ, ਜਾਂ ਸਮੋਗ ਦਾ ਅਸਰ ਹੋ ਗਿਆ ਹੈ, ਜਾਂ ਕੋਈ ਹੋਰ ਗਮ ਫਿਕਰ ਨੇ ਇੰਨੇ ਬਾਜੀ ਮੇਰੀ ਨੂੰ। ਅਤੇ ਅਗਲਾ ਗਮ ਫਿਕਰ ਪਹਿਲਾਂ ਤਾਂ ਸੁਣ ਲਓ ਵੀ ਬਾਜੀ ਕੀ ਆਉਂਦੀ ਹੈ, ਸੁਣੋ ਜ਼ਰਾ। ਸੁਣ ਲਿਆ ਜੇ, ਬਾਜੀ ਆਂਦੀ ਮੈਂ ਇੱਥੇ ਆਈ ਮਸ਼ੀਨਾਂ ਲੱਭਦੀ ਫਿਰਦੀ ਹਾਂ, ਭੈਣ ਮੇਰੀ ਇਹ ਚੋਰੀ ਨਾ ਚੁੱਕ ਲਈ ਹੁਣ ਕਿਤੇ,
ਆਂਦੀ ਇੱਥੋਂ ਮੈਂ ਚੁੱਕ ਕੇ ਲੈ ਕੇ ਜਾਣੀਆਂ ਨੇ ਮਸ਼ੀਨਾਂ, ਇੱਥੋਂ ਲੈ ਕੇ ਚੁੱਕ ਕੇ ਨਹੀਂ, ਇੱਥੋਂ ਲੈ ਕੇ ਜਾਣੀਆਂ ਨੇ ਮਸ਼ੀਨਾਂ ਉੱਤੇ, ਤਾਂ कि ਉੱਥੇ इलाज हो सके। तो मैं यही देख रही हूँ कि मैं कौन सी ऐसी टेक्नोलॉजी है, कौन सी ऐसी मशीनरी है, कौन सा ऐसा इक्विपमेंट है। मैं स्विट्जरलैंड में अभी थी, तो मैं जिनीवा में मैं यही देख रही थी। मैं अपने इलाज पे मेरी तवज्जो कम थी, मेरी तवज्जो इस चीज पे ज्यादा थी कि क्या चीज हम उधर से सीख के या क्या चीज ऐसी है जो मैं पाकिस्तान में हम ला सकते हैं और आवाम की जो ਗੱਲਾਂ ਸੁਣੋ ਇਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਸਾਰੇ ਲੱਸੀ ਨਾਲ ਹੀ ਨਹਾਉਂਦੇ ਹਾਂ। ਅਜੇ ਤੱਕ ਬਾਜੀ ਜੀ ਨਹਾਉਂਦੇ ਹੁੰਦੇ ਸੀ, ਉਹ ਸਰੋਇਆ ਸਾਹਿਬ ਨੇ ਦੱਸਿਆ ਵੀ ਹੈ ਵੀ ਲੱਸੀ ਨਾਲ ਲੋਕੀ ਨਹਾਉਂਦੇ ਹੁੰਦੇ ਸਨ ਬੜੇ। ਬਾਜੀ ਹੁਣ ਪਿੰਡਾਂ ਦੇ ਵਿੱਚ ਵੀ ਜਿਹੜਾ ਹੋਰ ਕੁਛ ਨਹੀਂ ਤੇ ਲਾਈਫ ਬॉय ਅਪੜਿਆ, ਲੋਕੀ ਹੁਣ ਸਾਬਣ ਹੀ ਮਾਰਦੇ ਨੇ। ਹੁਣ ਏਡੇ ਕਮਲੇ ਨਹੀਂ ਰਹਿ ਗਏ ਪਿੰਡਾਂ ਵਾਲੇ ਵੀ ਆਈ ਉੱਥੇ ਆਪਣਾ ਕੰਮ ਸਿੱਧਾ ਕਰਨ ਹੈ ਤੇ ਆਖਣ ਡਈ ਮੈਂ ਇੱਥੋਂ ਮਸ਼ੀਨਾਂ ਲੈਣ ਆਈ ਵੀ ਭੈਣ ਮੇਰੀਏ, ਅੱਖਰ ਤੈਨੂੰ ਇੱਕ ਨਹੀਂ ਆਉਂਦਾ, ਕਿਤਾਬ ਤੂੰ ਇੱਕ ਨਹੀਂ ਪੜ੍ਹੀ ਜ਼ਿੰਦਗੀ ਦੇ ਵਿੱਚ, ਮੈਡੀਕਲ ਕਾਲਜ ਆਈ ਤੇ ਉੱਥੋਂ ਨਾ ਕੱਢ ਦਿੱਤਾ ਤੇ ਤੂੰ ਆਪ ਮਸ਼ੀਨਾਂ ਉੱਥੋਂ ਵੇਖ ਕੇ ਲੈ ਕੇ ਜਾਣੀ। ਆਂਦੀ ਮੈਂ ਟੈਕਨੋਲੋਜੀ ਦਾ ਜਾਇਜ਼ਾ ਲੈਣ ਡਈ, ਮੈਂ ਇੱਥੋਂ ਲੈ ਕੇ ਜਾਣੀਆਂ। ਬੱਲੇ ਬਈ ਸ਼ੇਰ ਬੱਗਿਓ। ਮੈਂ ਆਨਾ ਕਿ ਤੁਹਾਡੇ ਨਾਲੋਂ ਵੱਧ ਜਿਹੜਾ ਨਾ ਆਪਣੀ ਬੇਇੱਜ਼ਤੀ ਕਰਾਉਣ ਵਾਲਾ ਕੋਈ ਹੈਗਾ ਤੇ ਨਾ ਪਾਕਿਸਤਾਨੀਆਂ ਦੀ, ਤੇ ਖਸੂਸੀ ਸੂਬਾ ਪੰਜਾਬ ਦੀ ਜਿਹੜੀ ਬੇਇੱਜ਼ਤੀ ਤੁਸੀਂ ਕਰ ਛੱਡੀ ਹੈ ਬਾਜੀ ਜੀ, ਉਹ ਵੱਧ ਹੈ। ਤੇ ਬਾਜੀ ਨੇ ਨਵੀਂ ਕਹਾਣੀਆਂ ਸੁਣਾਈਆਂ ਕਿ ਮੈਂ ਤੇ ਇੱਥੇ ਲੱਭਦੀ ਫਿਰਦੀ ਹਾਂ। ਹਾਂਜੀ, ਮੈਂ ਤੇ ਇੱਥੇ ਲੱਭਦੀ ਫਿਰਦੀ ਹਾਂ ਕਿ ਮੈਨੂੰ ਕੋਈ ਮਸ਼ੀਨ ਵਿਖੇ ਤੇ ਮੈਂ ਉੱਥੇ ਲੈ ਜਾ। ਇਹ ਅਸਲ ਲੰਦਨ ਵਾਲਿਓ ਤੇ ਜਨੀਵਾ ਵਾਲਿਓ ਜ਼ਰਾ ਧਿਆਨ ਨਾਲ, ਬਾਜੀ ਚੋਰੀ ਵਾਸਤੇ ਸਮਾਨ ਲੱਭਦੀ ਫਿਰਦੀ ਜੇ। ਬਾਜੀ ਚੁੱਕ ਕੇ ਜਿਹੜੇ ਵੱਡੇ ਵੱਡੇ ਮਹਿੰਗੇ ਮਹਿੰਗੇ ਬੈਗ ਨੇ, ਨਾਲ ਬਾਜੀ ਇੱਕ ਬੈਗ ਚੁੱਕਣ ਵਾਲੀ ਵੀ ਲੈ ਕੇ ਆਈ ਹੈ ਮਾਈ। ਬਾਜੀ ਨੇ ਉਹਨਾਂ ਬੈਗਾਂ ਦੇ ਵਿੱਚ ਮਾਲ ਪਾ ਕੇ ਤੇ ਨਿਕਲ ਜਾਣਾ ਜੇ। ਇਸ ਲਈ ਇਹ ਬਾਜੀ ਕਿਸੇ ਐਸੇ ਕੰਮ ਦੇ ਵਿੱਚ, ਕੋਈ ਟੈਕਨੋਲੋਜੀ ਟਰਾਂਸਫਰ ਵਾਲੇ ਕੰਮ 'ਚ ਨਹੀਂ ਬਾਜੀ, ਮਨੀ ਟਰਾਂਸਫਰ ਵਾਲੇ ਕੰਮ 'ਚ ਬਾਜੀ ਤਵੱਜੋ ਲੈਂਦੀ ਹੈ। ਟੈਕਨੋਲੋਜੀ ਟਰਾਂਸਫਰ ਦੇ ਨਾਲ ਬਾਜੀ ਦੀ ਕੋਈ ਤਵੱਜੋ ਨਹੀਂ। ਬਹਰਹਾਲ ਵਾਪਸ ਆਉਣੇ ਕਿ ਬਾਜੀ ਜੀ ਜਦੋਂ ਇਹ ਗੱਲ ਕਰਦੇ ਨੇ ਤੇ ਉਸ ਵੇਲੇ ਡੌਨ ਅਖਬਾਰ ਨੇ ਖਬਰ ਇਹ ਦਿੱਤੀ ਹੈ। ਹਾਂਜੀ, ਮੇਰੀ ਖਬਰ ਨਹੀਂ ਹੈ, ਇਹ ਡੌਨ ਅਖਬਾਰ ਦੀ ਖਬਰ ਕਿ ਮੁਲਤਾਨ ਦੇ ਵਿੱਚ ਗੁਰਦਿਆਂ ਦੇ ਜਿਹੜੇ ਡਾਇਲਿਸਿਸ ਹੁੰਦੇ ਨੇ ਲੋਕਾਂ ਦੇ, ਉਹਦੇ ਵਿੱਚ ਮਸ਼ੀਨਾਂ ਇਨਫੈਕਟਡ ਸਨ। ਕਿਸੇ ਏਡਜ਼ ਵਾਲੇ ਮਰੀਜ਼ ਦਾ ਡਾਇਲਿਸਿਸ ਕੀਤਾ, ਫਿਰ ਉਹ ਮਸ਼ੀਨਾਂ ਸਾਫ਼ ਨਾ ਕੀਤੀਆਂ, ਕਲੀਅਰ ਨਾ ਕੀਤੀਆਂ, ਉਸ ਤਰ੍ਹਾਂ ਹੀ ਅਗਲਿਆਂ ਦਾ ਕਰ ਦਿੱਤਾ। 30 ਮਰੀਜ਼ਾਂ ਨੂੰ ਡਾਇਲਿਸਿਸ ਦੇ ਵਜ੍ਹਾ ਤੋਂ 30 ਮਰੀਜ਼ਾਂ ਨੂੰ ਏਡਜ਼ ਮੁੰਤਕਿਲ ਕਰ ਦਿੱਤੀ ਹੈ। ਇੱਕ ਦੀ ਮੌਤ ਹੋ ਗਈ ਹੈ। ਇਹ ਜੇ ਉੱਥੇ ਜਿਨ੍ਹਾਂ ਵਾਸਤੇ ਟੈਕਨੋਲੋਜੀ ਲੱਭਦੀ ਫਿਰਦੀ ਹੈ, ਉੱਥੇ ਜਿਹੜੀ ਪਹਿਲਾਂ ਟੈਕਨੋਲੋਜੀ ਹੈ ਉਹ ਸਿੱਧੇ ਤਰੀਕੇ ਨਾਲ ਵਰਤੀ ਨਹੀਂ ਜਾ ਰਹੀ, ਬਲਕਿ ਵਰਤੀ ਜਾ ਰਹੀ ਲੋਕਾਂ ਨੂੰ ਵਰਤਿਆ ਜਾ ਰਿਹਾ, ਲੋਕਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਉੱਥੇ ਪਿੱਛੋਂ ਇਹ ਹਾਲਾਤ ਨੇ। ਤੇ ਆਪ ਭੈਣ ਸਾਡੀ ਆਂਦੀ ਹੈ ਵੀ ਮੈਨੂੰ ਟੈਰਾਥਾਇਰਾਇਡ ਹੋਇਆ, ਹਾਲਾਂਕਿ ਪੂਰੀ ਦੁਨੀਆ 'ਚ ਪੈਰਾਥਾਇਰਾਇਡ ਤਾਂ ਬਿਮਾਰੀ ਹੈਗੀ ਹੈ, ਟੈਰਾਥਾਇਰਾਇਡ ਕੋਈ ਨਹੀਂ ਹੈ। ਹੁਣੇ ਹੀ ਆ ਜਾਣਾ ਲੌਂਡਾ ਲਪਾੜਾ ਜੀ ਨੇ, ਉਹਨਾਂ ਜਨਾਬ ਆ ਕੇ ਫਿਰ ਸਫਾਈਆਂ ਦੇਣੀਆਂ ਨੇ ਵੀ ਪਿਛਲੇ 2 ਸਾਲ ਪਹਿਲਾਂ ਬਾਜੀ ਨੂੰ ਖਦਸ਼ਾ ਸੀ ਕੈਂਸਰ ਦਾ, ਜਿਹੜਾ ਕਿ ਠੀਕ ਨਹੀਂ ਨੇ, ਖਦਸ਼ਾ, ਤੇ ਉਹਦੀ ਰੀਅਕਰੈਂਸ ਵੀ ਹੋ ਸਕਦੀ ਹੈ। ਇਹ ਜਨਾਬ ਇਹ ਮਤਲਬ ਕਿ ਸਾਦਾ ਕੰਮ ਹੈ ਕਿ ਬਾਜੀ ਨੂੰ, ਮੇਰਾ ਮਤਲਬ ਕੰਮ ਕੋਈ ਹੋਰ ਹੈ ਜਿਹਦੇ ਕੰਮ ਬਾਜੀ ਗਈ ਹੈ। ਤੇ ਲੋਕਾਂ ਨੂੰ ਕਮਲਾ ਕਰਨ ਵਾਸਤੇ ਉਹ ਆਉਂਦੇ ਨੇ ਵੀ ਉਹ ਕੋਈ ਕੈਂਸਰ ਦੇ ਟਰੀਟਮੈਂਟ ਆਪਣਾ ਟੈਸਟ ਕਰਵਾਉਣੇ ਸਨ। ਲੌਂਡਾ ਲਪਾੜਾ ਜੀ ਝੂਠੇ ਛੱਡਣ ਡਏ ਨੇ ਤੇ ਬਾਜੀ ਝੂਠੇ ਛੱਡਣ ਡਈ ਹੈ ਕਿ ਮੈਂ ਇੱਥੇ ਮਸ਼ੀਨਾਂ ਲੱਭਣ ਆਈ ਹਾਂ ਤੇ ਮੈਂ ਟੈਕਨੋਲੋਜੀ ਲੱਭਣ ਆਈ ਹਾਂ। ਤੇ ਦੂਜੇ ਪਾਸੇ ਵੀ ਇੱਕ ਲੱਭਣ ਗਏ ਸਨ ਭਾਈ ਹੋਰੀ, ਖਵਾਜਾ ਆਸਿਫ ਸਾਹਿਬ, ਉਹਨਾਂ ਦੇ ਨਾਲ ਉੱਥੋਂ ਲੱਭਦਿਆਂ ਕੀ ਹੋਇਆ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ। ਉਹਨਾਂ ਦੇ ਨਾਲ ਉੱਥੋਂ ਲੱਭਦਿਆਂ ਇਹ ਹੋ ਗਿਆ ਜੀ ਕਿ ਉਹ ਇੱਕ ਤੇ ਉੱਥੇ ਕਿਤੇ ਖਾਣ ਡਏ ਸਨ, ਉਹ ਕਿਸੇ ਬੰਦੇ ਪਹਿਲਾਂ ਫੜ ਲਿਆ। ਮੇਰਾ ਮਤਲਬ ਹੈ ਕਿ ਖਾ ਗਏ ਨੇ ਹਰ ਸ਼ਾਹੀ ਖਵਾਜਾ ਸਾਹਿਬ। ਮੇਰਾ ਮਤਲਬ ਹੈ ਕਿ ਬਿਸਤੀ ਵੀ ਖਾ ਗਏ, ਗਾਲਾਂ ਵੀ ਖਾ ਗਏ। ਹੁਣ ਤੁਸੀਂ ਆਖੋਗੇ ਵੀ ਗਾਲਾਂ ਕਿਹੜੀਆਂ? ਇਹ ਜ਼ਰਾ ਹੁਣ ਜਿਹੜੀਆਂ ਭੈਣਾਂ ਨੇ ਸਾਡੀਆਂ ਉਹ ਵੀ ਥੱਲੇ ਕਰ ਦੇਣ ਜ਼ਰਾ ਵੋਲੀਅਮ, ਅਤੇ ਜਿਹੜੇ ਬੱਚੇ ਬੈਠੇ ਨੇ ਉਹ ਵੀ ਜ਼ਰਾ, ਬਜ਼ੁਰਗ ਵੀ ਜ਼ਰਾ ਜਾਂ ਮਿਊਟ ਹੀ ਕਰ ਦਿਓ। ਇਹ ਮੈਂ ਜਦੋਂ ਮੇਰਾ ਮਤਲਬ ਹੈ ਕਿ ਇਹ ਗਲਾਸ ਚੁੱਕ ਦਿਆਂਗਾ ਤਾਂ ਉਦੋਂ ਖਬਰ ਜਿਹੜੀ ਹੈ ਮੁੱਕ ਜਾਏਗੀ। ਅਗਲੀ ਵਾਰੀ ਜਦੋਂ ਗਲਾਸ ਚੁੱਕਾਂਗਾ ਅਤੇ ਉਦੋਂ ਤੱਕ ਜ਼ਰਾ ਮਿਊਟ ਕਰ ਦਿਓ। ਇਹ ਤੁਹਾਨੂੰ ਪਹਿਲਾਂ ਵੀਡੀਓ ਵਿਖਾ ਦਈਏ, ਜਦੋਂ ਵੀਡੀਓ ਮੁੱਕ ਗਈ ਅਤੇ ਉਦੋਂ ਤੁਸੀਂ ਹਿਸਾਬ ਲਾ ਲਿਓ ਵੀ ਉੱਥੇ ਇਹ ਕੰਮ ਮੁੱਕ ਗਿਆ ਅਤੇ ਇਹਦੇ ਵਿੱਚ ਕੋਈ ਗਾਲਾਂ ਸ਼ਾਲਾਂ ਨੇ ਜਿਹੜੀਆਂ ਖਵਾਜਾ ਸਾਹਿਬ ਨੂੰ ਉੱਥੇ ਪਈਆਂ ਨੇ। ਇਹ ਜ਼ਰਾ ਵੇਖੋ। ਉਹ ਫੜ ਕੇ ਲਿਜਾ, ਫੜ ਕੇ ਚੁੱਕ ਕੇ ਲਿਜਾ ਇਹਨੂੰ। ਕਿਸੇ ਫੜ ਬੰਦੇ ਨੇ ਛੁਰੀ ਵੀ ਮਾਰ ਦੇਣੀ, ਇੱਥੇ ਵੱਜ ਵੀ ਜਾਂਦੀ ਛੁਰੀ। ਉਹ ਬਗਾੜਤਾ, ਉਹ ਸ਼ਟ ਦ ਫੱਕ ਅਪ ਯੂ ਇਡੀਅਟ, ਭੈਣ ਹੀ ਹੋਇਆ ਦੱਲਿਆ। ਵੇਖ ਲਿਆ ਜੇ। ਲਓ ਜੀ, ਮੈਂ ਗਲਾਸ ਚੁੱਕ ਦਿੱਤਾ, ਮਤਲਬ ਕਿ ਇਹ ਕੰਮ ਮੁੱਕ ਗਿਆ ਹੁਣ ਵੀਡੀਓ ਵਾਲਾ। ਹੁਣ ਇਹਨੂੰ ਦੋਹਰੇ ਨਹੀਂ ਅਸੀਂ ਚਲਾਉਣਾ। ਜੋ ਵੀ ਇਹਦੇ 'ਚ ਗਾਲ ਬੰਦਾ ਗਿਆ ਉਹ ਹੁਣ ਚਲਾ ਗਿਆ। ਇਹ ਦਿਖਾਉਣਾ ਤੁਹਾਨੂੰ ਇਸ ਲਈ ਸੀ ਵੀ ਇਹ ਇਹਨਾਂ ਨਾਲ ਹਸ਼ਰ ਹੋ ਰਿਹਾ। ਪਰ ਲੇਕਿਨ ਤੁਹਾਡੇ ਲਈ ਮੈਨੂੰ ਇੱਕ ਮੈਸੇਜ ਹੈ। ਖਵਾਜਾ ਸਾਹਿਬ ਤਾਂ ਖਾ ਪੀ ਗਏ ਨੇ ਸਾਰਾ ਕੁਛ, ਔਰ ਉਸ ਤੋਂ ਬਾਅਦ ਰੌਲਾ ਬੜਾ ਪਾਇਆ ਜੀ ਮੇਰੇ ਨਾਲ ਬੜੀ ਜ਼ਿਆਦਤੀ ਹੋ ਗਈ। ਹੁਣ ਇਸ ਬੰਦੇ ਨੇ ਇਹ ਤਾਂ ਨਹੀਂ ਆਖਿਆ ਵੀ ਮੈਂ ਖੰਜਰ ਮਾਰ ਦੇਣਾ, ਉਹਨੇ ਆਖਿਆ ਇੱਥੇ ਖੰਜਰ ਵੱਜ ਜਾਂਦੇ ਨੇ, ਇਹਨੂੰ ਧਮਕੀ ਨਹੀਂ ਦੇ ਸਕਦੇ ਕਤਲ ਦੀ।
ਜਾਂ ਖੰਜਰ ਮਾਰਨ ਦੀ। ਲੇਕਿਨ ਬਹਰਹਾਲ ਫਿਰ ਵੀ ਇਹ ਗੈਰ ਸ਼ਾਇਸਤਾ ਗੱਲ ਹੈ, ਮੈਂ ਇਹਦੀ ਮਜ਼ੰਮਤ ਕਰਾਂਗਾ। ਮੈਂ ਪਹਿਲਾਂ ਵੀ ਤੁਹਾਨੂੰ ਆਨਾ ਵੀ ਰੱਬ ਦਾ ਡਰ ਇਹਨਾਂ ਨੂੰ ਹੈ ਨਹੀਂ। ਤਿੰਨ ਵਜ੍ਹਾ ਤੋਂ ਬੰਦਾ ਕੋਈ ਵੀ ਜੁਰਮ ਕਰਨ ਤੋਂ ਰੁਕਦਾ ਨਾ, ਰੱਬ ਦਾ ਡਰ ਹੋਵੇ, ਕਾਨੂੰਨ ਦਾ ਡਰ ਹੋਵੇ, ਉਹ ਦੋਵੇਂ ਨਹੀਂ। ਅਤੇ ਤੀਸਰਾ ਡਰ ਇਹ ਹੁੰਦਾ ਵੀ ਪਬਲਿਕ ਬੇਇੱਜ਼ਤੀ ਕਰੇਗੀ। ਅਤੇ ਤੁਸੀਂ ਅਗਰ ਇਹ ਕੰਮ ਕੀਤੇ ਨਾ, ਇਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਜਾਂ ਐਵੇਂ ਕੋਈ ਧਮਕੀਆਂ ਲਾਈਆਂ ਜਾਂ ਹਾਥਾਪਾਈ ਹੋਏ, ਤਾਂ ਤੁਸੀਂ ਇਹਨਾਂ ਦਾ ਫਾਇਦਾ ਕਰੋਗੇ। ਕੰਮ ਉਂਝ ਹੀ ਕਰਨਾ, ਸਫਾਈ ਨਾ, ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਬਾਜੀ ਸਾਡੀ ਨੇ ਕੀਤਾ ਸੀ। ਉਹ ਬਾਜੀ ਮਰੀਅਮ ਦੀ ਗੱਲ ਨਹੀਂ, ਜਿਹੜੀ ਭੈਣ ਸਾਡੀ ਨੇ ਚੌਕ 'ਚ ਸਰਜਰੀ ਕੀਤੀ ਸੀ ਨਾ, ਉਂਝ ਹੀ ਕਰਨੀ, ਬਗੈਰ ਗਾਲ ਕੱਢਿਓ, ਬਗੈਰ ਹਮਲਾ ਕਰਿਓ, ਬਗੈਰ ਕੋਈ ਗੱਲ ਕੀਤਿਓ। ਸਫਾਈ ਦੇ ਨਾਲ ਕੰਮ ਕਰਨਾ, ਔਰ ਜ਼ੁਬਾਨ ਜਿਹੜੀ ਉਹ 'ਚੋਂ ਗਾਲ ਨਾ ਨਿਕਲੇ ਅਤੇ ਹੱਥ ਜਿਹੜਾ ਉਹ ਨਾ ਉੱਠੇ। ਮਤਲਬ ਵਾਇਲੈਂਸ ਨਹੀਂ, ਨਾ ਵਾਇਲੈਂਸ ਦੀ ਧਮਕੀ ਤਸ਼ੱਦਦ ਦੀ, ਨਾ ਵਾਇਲੈਂਸ ਦਾ ਐਕਟ। ਕਾਨੂੰਨ ਦੇ ਅੰਦਰ ਰਹਿੰਦੇ ਹੋਏ ਆਪਣਾ ਹੱਕ ਇਸਤੇਮਾਲ ਕਰਨਾ। ਮੈਂ ਤੁਹਾਨੂੰ ਬਾਰ-ਬਾਰ ਹਰ ਵੀਲਾਗ ਚਾਹੁੰਦਾ, ਜਦੋਂ ਤੁਸੀਂ ਕਾਨੂੰਨ ਤੋੜਿਆ, ਤੁਸੀਂ ਇਹਨਾਂ ਦੀ ਮਦਦ ਕਰਨੀ ਹੈ ਔਰ ਤੁਸੀਂ ਪਾਕਿਸਤਾਨੀਆਂ ਦਾ ਨੁਕਸਾਨ ਕਰਨਾ। ਅਤੇ ਹੁਣ ਮੇਰੀ ਗੱਲ ਅੱਜ ਤੋਂ ਚੇਤੇ ਰੱਖਿਓ, ਨਾ ਇਹਨਾਂ ਨੂੰ ਕਦੀ ਕੋਈ ਧਮਕੀ ਦੇਣੀ ਹੈ, ਨਾ ਇਹਨਾਂ ਨੂੰ ਕੋਈ ਗਾਲ ਕੱਢਣੀ ਹੈ। ਤੁਸੀਂ ਇਹਨਾਂ ਦੀ ਬੇਇੱਜ਼ਤੀ ਪ੍ਰੋਗਰਾਮ ਪੂਰਾ ਕਰਨਾ ਹੈ, ਕਿਉਂਕਿ ਇਹਦਾ ਹੀ ਇਹਨਾਂ ਨੂੰ ਡਰ ਹੈ। ਤੁਹਾਡਾ ਡਰ ਰਹਿ ਗਿਆ। ਪਾਕਿਸਤਾਨੀ ਪੁੱਛਦੇ ਨੇ ਬਾਹਰ ਵੀ ਅਸੀਂ ਕੀ ਕਰ ਸਕਦੇ। ਇਹਨਾਂ ਨੂੰ ਦੱਸੋ ਵੀ ਤੁਸੀਂ ਚੋਰ ਜੇ ਅਤੇ ਜ਼ਾਲਿਮ ਜੇ। ਜਿੱਥੇ ਲੱਭਦੇ ਨੇ ਇਹ ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਸਹੂਲਤਕਾਰ, ਜਿਹੜਾ ਲੱਭਦਾ ਉਹਨੂੰ ਦੱਸੋ। ਦੂਜਾ, ਇਹਨਾਂ ਦੇ ਬਾਈਕਾਟ ਕਰੋ, ਇਹਨਾਂ ਦੇ ਵਿਆਹਾਂ ਦੇ, ਇਹਨਾਂ ਦਾ ਹੁੱਕਾ ਪਾਣੀ ਬੰਦ ਕਰੋ ਹਰ ਤਰੀਕੇ ਨਾਲ। ਜਦੋਂ ਤੱਕ ਇਹਨਾਂ ਦੀਆਂ ਤਕਰੀਬਾਂ ਦੇ, ਇਹਨਾਂ ਨੂੰ ਇਹ ਜਿਹੜੇ ਚਵਲ ਇਹਨਾਂ ਨੂੰ ਬਹਾ ਕੇ ਫੁੱਲ ਦਿੰਦੇ ਨੇ ਅਤੇ ਇਹਨਾਂ ਦੀਆਂ ਗੱਲਾਂ ਸੁਣਦੇ ਨੇ, ਇਹਨਾਂ ਨੂੰ ਰੋਟੀਆਂ ਖਵਾਉਂਦੇ ਨੇ ਸੁਸਾਇਟੀ 'ਚ, ਉਹ ਵੀ ਤੁਹਾਨੂੰ ਨਜ਼ਰ ਆਉਣ, ਉਹਨਾਂ ਦੇ ਉੱਤੇ ਵੀ ਤੋਏ ਲਾਨਤ ਕਰੋ, ਕਿਉਂਕਿ ਇਹ ਕਾਤਲ ਨੇ, ਇਹ ਲੋਕਾਂ ਦੀਆਂ ਇੱਜ਼ਤਾਂ ਖਰਾਬ ਕਰਨ ਵਾਲੇ ਨੇ, ਇਹ ਪਾਕਿਸਤਾਨ ਦੀ ਤਬਾਹੀ ਕਰਨ ਵਾਲੇ ਨੇ। ਤਾਂ ਤੁਸੀਂ ਕਿਸ ਹਿਸਾਬ ਦੇ ਵਿੱਚ ਇਹਨਾਂ ਨਾਲ ਜੱਫੀਆਂ ਪਾਉਂਦੇ ਹੋ ਅਤੇ ਖਾਬੇ ਖਾਂਦੇ ਹੋ ਅਤੇ ਫੁੱਲ ਦਿੰਦੇ ਹੋ ਅਤੇ ਲੱਡੂ ਪਾਉਂਦੇ ਹੋ ਇਹਨਾਂ ਦੇ ਮੂੰਹਾਂ 'ਚ? ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਹੜੇ ਬੰਦੇ ਕੰਮ ਕਰਦੇ ਨੇ। ਅਤੇ ਸਾਡੇ ਹੈ ਨੇ ਬੇਸ਼ਰਮ ਲੋਕ ਇਹੋ ਜਿਹੇ ਜਿਹੜੇ ਇਹ ਕੰਮ ਕਰਦੇ ਨੇ। ਅਤੇ ਜਿਹੜੇ ਬੰਦੇ ਬੇਸ਼ਰਮ ਇਹ ਕੰਮ ਕਰਨ, ਉਹਨਾਂ ਨੂੰ ਸ਼ਰਮ ਦਿਵਾਇਆ ਕਰੋ, ਲੇਕਿਨ ਕਾਨੂੰਨ ਦੇ ਅੰਦਰ ਰਹਿ ਕੇ। ਕਾਨੂੰਨ ਨਹੀਂ ਤੋੜਨਾ, ਕਾਨੂੰਨ ਨਹੀਂ ਤੋੜਨਾ। ਇਹਨਾਂ ਤੁਹਾਨੂੰ ਗਾਲਾਂ ਵੀ ਕੱਢਣੀਆਂ, ਇਹਨਾਂ ਦੇ ਉਹ ਜਿਹੜੇ ਸਾਰੇ ਸ਼ਹੀਦੇ ਫਿਰਦੇ ਨੇ, ਇਹਨਾਂ ਸਾਰੇ ਕੰਮ ਕਰਨੇ ਨੇ, ਲੇਕਿਨ ਤੁਸੀਂ ਨਹੀਂ ਕਾਨੂੰਨ ਤੋੜਨਾ। ਜਦੋਂ ਕਾਨੂੰਨ ਤੋੜਿਆ ਤਾਂ ਤੁਸੀਂ ਇਹਨਾਂ ਦੀ ਮਦਦ ਕਰਨੀ। ਬਹਰਹਾਲ ਖਵਾਜਾ ਸਾਹਿਬ ਉੱਥੇ ਸਾਰਾ ਕੁਝ ਹੀ ਖਾ ਪੀ ਗਏ ਨੇ, ਅਤੇ ਬਾਜੀ ਮਰੀਅਮ ਜਿਹੜੀ ਹੈ ਉਹਨਾਂ ਨੂੰ ਹੁਣ BBC ਵਾਲਿਆਂ ਨੇ ਵੀ ਝੂਠਾ ਕਰਾਰ ਦੇ ਦਿੱਤਾ। ਉਹੀ ਟੈਰਾਥਾਈਰਾਇਡ ਅਤੇ ਪੈਰਾਥਾਈਰਾਇਡ ਕਿ ਪਾਕਿਸਤਾਨ 'ਚ ਇਲਾਜ ਨਹੀਂ ਹੁੰਦਾ। ਉਹਨਾਂ ਆਖਿਆ ਭੈਣ ਮੇਰੀ ਇਹ ਹੁੰਦਾ, ਤੂੰ ਆ ਤਾਂ ਸਹੀ ਇੱਥੇ। BBC ਨੇ ਵੀ ਪਾਕਿਸਤਾਨੀ ਡਾਕਟਰਾਂ ਦੇ ਕੋਲੋਂ ਮਸ਼ਵਰਾ ਲੈ ਕੇ ਇਹ ਦੱਸ ਦਿੱਤਾ ਕਿ ਜੀ ਪੈਰਾਥਾਈਰਾਇਡ ਦਾ ਇਲਾਜ ਹੁੰਦਾ। ਪਰ ਬਾਜੀ ਨੂੰ ਤਾਂ ਟੈਰਾਥਾਈਰਾਇਡ ਹੈ, ਉਹ ਤਾਂ ਕਿਸੇ ਡਾਕਟਰ ਨੂੰ ਵੀ ਨਹੀਂ ਪਤਾ। ਉਹ ਮੇਰਾ ਖਿਆਲ ਲੌਂਡਾ ਲਪਾੜਾ ਜੀ ਜਿਹੜੇ ਨਾ, ਉਹ ਡਾਕਟਰ ਨੇ ਇਹੋ ਜਿਹੇ ਸ਼ਾਵਾਂ ਦੇ, ਟੈਰਾਥਾਈਰਾਇਡ ਵਗੈਰਾ ਦੇ। ਅਤੇ ਹੁਣ ਕੱਲ੍ਹ ਨੂੰ ਉਹਨਾਂ ਨੇ ਕਹਿਣਾ ਬਾਜੀ ਨੇ ਟੈਰਾਥਾਈਰਾਇਡ ਕਿਹਾ ਹੀ ਨਹੀਂ, ਸਾਡੇ ਕੰਨ ਵੱਜਦੇ ਨੇ। ਹੋ ਸਕਦਾ ਜੀ ਵੱਜਦੇ ਹੋਣ 'ਚ ਪਹਿਲਾਂ ਹੀ ਮਾਫੀ ਮੰਗ ਲੈਂਦੇ। मुझे पैराथायरॉयड का इशू है, मुझे पैराथायरॉयड का ਅਸੀਂ issue ਗਾਂ है। ਅੱਗੇ ਤੁਹਾਡੇ ਨਾਲ ਤੁਰਦੇ ਹੀ ਨਹੀਂ। ਅੱਛਾ ਜੀ, ਅੱਗੋਂ ਸੁਹੇਲ ਵੜੈਚ ਸਾਹਿਬ ਦਾ ਮਨਸੂਰ ਅਲੀ ਖਾਨ ਸਾਹਿਬ ਨੇ ਇੰਟਰਵਿਊ ਲਿਆ। ਉਹਨਾਂ ਆਖਿਆ ਵੀ ਜਿਹੜੇ ਜਨਰਲ ਆਸਿਮ ਮੁਨੀਰ ਸਾਹਿਬ ਨੇ, ਉਹ ਜਨਰਲ ਬਾਜਵਾ ਤੋਂ ਮੁਖਤਲਿਫ ਨੇ। ਜਨਰਲ ਬਾਜਵਾ ਸਾਹਿਬ ਨਵੀਆਂ ਸਵੰਨੀਆਂ ਗੱਲਾਂ ਸੁਣਦੇ ਸਨ ਅਤੇ ਸਲੂਣੀਆਂ ਅਤੇ ਮਿੱਠੀਆਂ ਵੀ ਸੁਣਦੇ ਸਨ, ਅਤੇ ਉਹਨਾਂ ਨੂੰ ਆਦਤ ਸੀ ਹਰ ਤਰ੍ਹਾਂ ਦੀ ਗੱਲ ਸੁਣਨ ਦਾ ਅਤੇ ਹਰ ਤਰ੍ਹਾਂ ਦੀ ਸਾਜ਼ਿਸ਼ ਕਰਨ ਦਾ। ਇਹ ਜਿਹੜੇ ਜਨਰਲ ਸਾਹਿਬ ਨੇ ਨਾ, ਇਹ ਸਿਆਸਤਦਾਨਾਂ ਤੋਂ, ਮੀਡੀਆ ਤੋਂ ਦੂਰ ਰਹਿੰਦੇ ਨੇ, ਇਹ ਮਿਲਦੇ ਨਹੀਂ, ਇਹਨਾਂ ਨੂੰ ਉਨੀ ਦਿਲਚਸਪੀ ਨਹੀਂ। ਲੇਕਿਨ ਉਹਨਾਂ ਆਖਿਆ ਵੀ ਜਨਰਲ ਬਾਜਵਾ ਦਾ ਜਿਹੜਾ ਇੰਟਰਨੈਸ਼ਨਲ ਵਿਊ ਸੀ ਨਾ, ਬਹੁਤ ਤਗੜਾ ਸੀ। ਹਾਂਜੀ, ਇਹ ਤਾਂ ਗੱਲ ਠੀਕ ਹੈ ਤੁਹਾਡੀ। ਮੇਰਾ ਮਤਲਬ ਹੈ ਵੀ ਜਿਹੜਾ 12 ਅਰਬ ਰੁਪਈਆ ਜਿਹੜਾ ਉਹਨਾਂ ਕੰਮ ਪਾਇਆ ਸੀ, ਸਿਰਫ ਇੱਕ ਸ਼ੈ ਬਾਹਰ ਆਈ, ਇੰਟਰਨੈਸ਼ਨਲ ਵਿਜ਼ਨ ਤੇ ਉਹਨਾਂ ਦਾ ਵੀ ਨਵਾਜ਼ ਸ਼ਰੀਫ ਤਰ੍ਹਾਂ ਚੰਗਾ ਹੈ, ਮਾੜਾ ਨਹੀਂ। ਅਤੇ ਹੁਣ ਉਹ ਪਤਾ ਨਹੀਂ ਮਾਲ ਪਾਣੀ ਕਿੱਥੇ ਹੋਣਾ। ਲੇਕਿਨ ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬਾਜਵਾ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਉਹ ਚਲਾਕ ਬਣਦੇ ਸਨ, ਪਰ ਹੈ ਨਹੀਂ। ਅਤੇ ਇਹ ਜਿਹੜੇ ਇੰਨਾ ਬੜੇ ਸਮਝਦਾਰ ਨੇ, ਇਹ ਲੋਕਾਂ ਨਾਲ ਮਿਲਦੇ ਨਹੀਂ, ਅਤੇ ਇਹ ਸਿਆਸਤ 'ਚੋਂ ਨਾ ਅਮਲ ਦਖਲ ਨਹੀਂ। ਹੁਣ ਦੱਸੋ ਵੀ ਜੇ ਇੰਨਾ ਸਿਆਸਤ 'ਚ ਜੇ ਚੀਫ ਸਾਹਿਬ ਦਖਲ ਨਹੀਂ ਦੇ ਰਹੇ, ਅਤੇ ਇਹ ਹਾਲਾਤ ਨੇ, ਜੇ ਦੇਣ ਤਾਂ ਫਿਰ ਮਾਮਲਾ ਕਿੱਥੇ ਅੱਪੜ ਜਾਏ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਅਹਿਮਦ ਫਰਾਦ ਸਾਹਿਬ ਦੀ ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਨਾਲ ਮੁਲਾਕਾਤ ਹੋਈ ਹੈ। ਉਹਦੇ 'ਚ ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਨੇ ਕਿਹਾ ਕਿ ਇਮਰਾਨ ਖਾਨ ਨੂੰ ਜਿਸ ਵੇਲੇ ਡੀਲ ਦੀ ਆਫਰ ਹੋਈ ਤਾਂ ਉਹਨਾਂ ਕਿਹਾ ਵੀ ਮੈਂ ਹੁਸੈਨੀਅਤ 'ਤੇ ਚੱਲਣ ਵਾਲਾ ਬੰਦਾ ਅਤੇ ਮੈਂ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਤਰ੍ਹਾਂ ਕੁਰਬਾਨੀ ਦੇਣਾ ਚਾਹਾਂਗਾ। ਮੈਂ ਆਪਣੀ ਜਿਹੜੀ ਹੈ ਉਹ ਕੁਰਬਾਨੀ ਦੀ ਕਿਸੇ ਸੂਰਤ ਵੀ ਜਿਹੜੀ ਹੈ ਉਹਨੂੰ ਕਿਸੇ ਸੂਰਤ ਉੱਤੇ ਕੰਪਰੋਮਾਈਜ਼ ਨਹੀਂ ਕਰਾਂਗਾ, ਔਰ ਮੈਂ ਜੇਲ੍ਹ ਦੇ ਵਿੱਚੋਂ ਕੋਈ ਡੀਲ ਕਰਕੇ ਬਾਹਰ ਨਹੀਂ ਜਾਵਾਂਗਾ। ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਨੇ ਆਖਿਆ ਕਿ ਕਈ ਚੀਜ਼ਾਂ ਦੇ ਵਿੱਚ ਇਮਰਾਨ ਖਾਨ ਜਿਹੜਾ ਉਹਨਾਂ ਦੀ ਜਿਹੜੀ ਇਸ ਵੇਲੇ ਕਮਿਟਮੈਂਟ ਹੈ, ਜਾਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ, ਜਾਂ ਉਹਨਾਂ ਦਾ ਜਿਹੜਾ ਰੱਬ 'ਤੇ ਈਮਾਨ ਹੈ, ਉਹ ਮੇਰੇ ਤੋਂ ਵੀ ਬਹੁਤ ਜ਼ਿਆਦਾ ਅੱਗੇ ਹੈ। ਇਹ ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਨੇ ਫਰਮਾਇਆ। ਅੱਛਾ ਜੀ, ਫਿਰ ਤਾਹਿਰ ਅਸ਼ਰਫੀ ਸਾਹਿਬ ਨੇ ਫਜ਼ਾਇਲ ਬਿਆਨ ਕੀਤੇ ਨੇ VPN ਦੇ। ਉਹਨਾਂ ਨੇ ਕਿਹਾ ਕਿ ਜਨਾਬ VPN ਕਿੱਡਾ ਚੰਗਾ ਹੈ, ਇਹਦੇ ਨਾਲ ਕਿੱਡਾ ਕੁਛ ਹੋ ਸਕਦਾ। ਉਹਦੀ ਵਜ੍ਹਾ ਹੈ ਕਿ ਸਾਡੀ ਇੰਟੈਲੀਜੈਂਸ ਏਜੰਸੀਆਂ ਨੇ ਇੱਕ ਨਵੀਂ ਖਬਰ
ਦਵਾਈ ਹੈ VPN ਦਾ ਕਲਾ ਕਮਾ ਕਰਨ ਵਾਸਤੇ। ਉਹਨਾਂ ਖਬਰ ਇਹ ਦਵਾਈ ਹੈ ਕਿ ਪਾਕਿਸਤਾਨੀ ਜਿਹੜੇ ਨਾ ਉਹ ਰੋਜ਼ਾਨਾ 2.5 ਕਰੋੜ ਪਾਕਿਸਤਾਨੀ ਫੋਸ਼ ਜਿਹੜੀਆਂ ਵੈਬਸਾਈਟਸ ਨੇ ਨਾ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਗੰਦੀਆਂ ਵੈਬਸਾਈਟ ਨੂੰ ਦੇਖਣ ਦੀ। ਇਸ ਲਈ ਅਸਾਂ VPN ਲਾਇਆ। ਬੱਲੇ ਹੋ ਸ਼ੇਰ ਬੱਗੇ ਹੋ, ਬੱਲੇ 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 ਬੱਲੇ। ਮਤਲਬ ਇਹ ਦੱਸਣਾ ਚਾਹੁੰਦੇ ਨੇ ਕਿ ਸਾਰਾ ਜਿਹੜਾ ਕੰਮ ਪਾ ਰਹੇ ਨੇ ਫੋਸ਼ ਵੈਬਸਾਈਟਾਂ ਦੇ ਖਿਲਾਫ ਪਾ ਰਹੇ ਨੇ। ਅਤੇ ਸਾਡੇ ਵੀਲੌਗ ਵੀ ਫੋਸ਼ ਹੀ ਹੋਣੇ ਨੇ ਫਿਰ ਸਾਰਿਆਂ ਦੇ, ਜਿਹੜੇ ਜਿਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕਰਦੇ ਹੋ ਅਤੇ ਜਿਹਨਾਂ ਲਈ ਫਾਇਰਵਾਲ ਲਾਈ ਹੈ। ਬਹਰਹਾਲ ਹੁਣ ਜਨਾਬ ਗੱਲ ਕਿਉਂਕਿ ਇਹਨਾਂ ਦੇ ਕੋਲੋਂ ਕਾਬੂ ਨਹੀਂ ਆਈ, ਗੱਲ ਇਹਨਾਂ ਦੇ ਵਲ ਦੇ ਵਿੱਚ ਨਹੀਂ ਆ ਰਹੀ, ਅਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮਿੱਤਰ ਨੇ ਤਾਹਿਰ ਅਸ਼ਰਫੀ ਸਾਹਿਬ, ਉਹਨਾਂ ਦਾ ਤਾਂ ਵਲ ਵੈਸੇ ਹੀ ਬੜਾ ਲੰਮਾ ਚੌੜਾ ਹੈ, ਅਤੇ ਹੁਣ ਉਹਨਾਂ ਨੂੰ ਛੱਡਿਆ ਗਿਆ ਮੈਦਾਨ ਦੇ ਵਿੱਚ, ਅਤੇ ਉਹਨਾਂ ਨੇ ਜਨਾਬ ਇਸ ਗੱਲ ਨੂੰ ਆਖਿਆ ਕਿ ਜੀ ਇਹਦੇ ਬੜੇ ਫਜ਼ਾਇਲ ਨੇ ਅਤੇ ਇਹ ਕੌਮ ਦੀ ਬੜੀ ਵੱਡੀ ਖਿਦਮਤ ਹੈ, ਅਤੇ ਇਹ ਜਿਹੜੇ VPN ਲਾ ਕੇ ਅਤੇ ਲੋਕਾਂ ਦਾ ਇੰਟਰਨੈਟ ਡੱਕਣਾ ਹੈ ਨਾ, ਇਹ ਬੜਾ ਕੰਮ ਹੈ। ਕੱਲ੍ਹ ਅਸੀਂ ਤੁਹਾਨੂੰ ਉਰਦੂ ਵੀਲੌਗ 'ਚ ਇੱਕ ਚੌਂਦੀ ਖਬਰ ਦਿੱਤੀ ਸੀ ਕਿ ਜਿਹੜੇ ਹਫੀਜ਼ ਸਾਹਿਬ ਨੇ, ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ PTA ਦੇ ਚੇਅਰਮੈਨ, ਉਹਨਾਂ ਦੀ ਨੱਕ ਦੇ ਥੱਲੇ ਉਹਨਾਂ ਦੀ ਸਰਬਰਾਹੀ 'ਚ ਪਾਕਿਸਤਾਨ 'ਚ ਇੰਟਰਨੈਟ ਮਹਿੰਗਾ ਕਰਨ ਦਾ ਮਨਸੂਬਾ ਬਣਾਇਆ ਜਾ ਰਿਹਾ। ਕੋਸ਼ਿਸ਼ ਕੀਤੀ ਜਾ ਰਹੀ ਕਿ ਪਾਕਿਸਤਾਨ ਦੇ ਵਿੱਚ ਇੰਟਰਨੈਟ ਇੰਨਾ ਕੁ ਮਹਿੰਗਾ ਕਰ ਦਿਓ ਕਿ ਲੋਕੀ ਇਸਤੇਮਾਲ ਹੀ ਨਾ ਕਰ ਸਕਣ। ਇੱਕ ਅਫਰੀਕੀ ਮੁਲਕ ਦਾ ਮਾਡਲ ਜਿਹੜਾ ਉਹਨੂੰ ਸਟੱਡੀ ਕੀਤਾ ਜਾ ਰਿਹਾ, ਔਰ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਥੇ ਇੰਟਰਨੈਟ ਦੀ ਪ੍ਰਾਈਸ ਇੰਨੀ ਕਰ ਦਿਓ ਵੀ ਲੋਕੀ ਨਾ ਅਫੋਰਡ ਕਰਨ, ਨਾ ਲੈਣ ਅਤੇ ਨਾ ਵਰਤਣ। ਅਤੇ ਇਹ ਇਹਨਾਂ ਨੇ ਨਵਾਂ ਕਾਰਵਾਈ ਸ਼ੁਰੂ ਕੀਤੀ ਜੇ। ਅਤੇ ਹੁਣ ਜ਼ਾਹਿਰ ਹੈ ਜਿਸ ਵੇਲੇ ਇੰਟਰਨੈਟ ਮਹਿੰਗਾ ਕਰ ਦੇਣਗੇ ਅਤੇ ਇਹਦੇ ਫਜ਼ਾਇਲ ਵੀ ਫਿਰ ਤਾਹਿਰ ਅਸ਼ਰਫੀ ਸਾਹਿਬ ਜਾਂ ਕੋਈ ਹੋਰ ਦੱਸੇਗਾ, ਕਿਉਂਕਿ ਦੇਖੋ ਨਾ ਫਜ਼ਾਇਲ ਤਾਂ ਦੱਸਣਾ ਹੀ ਹੈ ਕਿਸੇ ਨਾ ਕਿਸੇ ਨੇ, ਇੰਜ ਤਾਂ ਨਹੀਂ ਹੋ ਸਕਦਾ ਕਿ ਫਜ਼ਾਇਲ ਕੋਈ ਨਾ ਦੱਸੇ। ਅੱਛਾ ਜੀ, ਪੰਜਾਬ ਅਸੈਂਬਲੀ ਤੋਂ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਦੀ ਗੱਡੀ 'ਤੇ ਜਿਹੜਾ ਹਮਲਾ ਹੋਇਆ, ਉਹਦੇ ਖਿਲਾਫ ਕਰਾਰਦਾਦ ਪਾਸ ਹੋਈ ਹੈ। ਇਹ ਮੈਨੂੰ ਸਮਝ ਨਹੀਂ ਆਈ ਵੀ ਇਸ ਕਰਾਰਦਾਦ ਵੇਲੇ PTI ਵਾਲੇ ਕਿੱਥੇ ਸਨ। ਉਹਨਾਂ ਨੂੰ ਇਹਦੇ 'ਤੇ ਧਮਾਲ ਪਾਉਣੀ ਚਾਹੀਦੀ ਸੀ। ਜੇ ਕੋਈ ਪਾਈ ਤਾਂ ਸਾਨੂੰ ਨਜ਼ਰ ਨਹੀਂ ਆਈ। ਮਤਲਬ ਜੇ ਪਾਈ ਹੈ ਜੰਗਲ 'ਚ ਮੋਰ ਨਾਚਾ ਕਿਸ ਨੇ ਦੇਖਾ, ਅਤੇ ਉਹ ਧਮਾਲ ਜਿਹੜੀ ਉਹ ਸੋਸ਼ਲ ਮੀਡੀਆ 'ਤੇ ਦੇਣੀ ਚਾਹੀਦੀ ਸੀ, ਬਿਆਨ ਹੋਣੇ ਚਾਹੀਦੇ, ਕੋਈ ਇਤਜਾਜ ਹੋਣਾ ਚਾਹੀਦਾ ਸੀ ਅਸੈਂਬਲੀ ਦੇ ਬਾਹਰ ਅਤੇ ਅੰਦਰ। ਪਤਾ ਨਹੀਂ ਕਿੱਥੇ ਸੁੱਤੇ ਨੇ ਸਾਡੇ ਪੰਜਾਬ ਅਸੈਂਬਲੀ ਵਾਲੇ ਸਾਰੇ MP, ਕਰਨ ਕੀ ਡਏ ਨੇ, ਨਹੀਂ ਸਮਝ ਆਉਣ ਡਈ। ਅਤੇ ਦੂਜੇ ਪਾਸੇ ਤੁਹਾਨੂੰ ਚੇਤਾ ਫਿਰ ਕਰਾਉਣਾ ਇੱਕ ਵਾਰੀ ਸਾਰਿਆਂ ਨੂੰ ਕਿ 24 ਨਵੰਬਰ ਇਮਰਾਨ ਖਾਨ ਨੇ ਕਾਲ ਦੇ ਦਿੱਤੀ। ਹੁਣ ਜ਼ਿਮੀਂਦਾਰ ਹੁਣ ਜਿਹੜੇ ਰੋਜ਼ ਰੋਂਦੇ ਨੇ ਵੀ ਸਾਡੇ ਨਾਲ ਬੜਾ ਜ਼ੁਲਮ ਹੋ ਗਿਆ, ਜਿਹੜੇ ਮਿਹਨਤਕਸ਼ ਨੇ, ਜਿਨ੍ਹਾਂ ਨੂੰ ਮਿੱਲਾਂ ਦੇ ਵਿੱਚ ਨੌਕਰੀ ਨਹੀਂ ਲੱਭਦੀ, ਬੇਰੁਜ਼ਗਾਰ ਨੇ, ਭੁੱਖ ਹੈ, ਇਸ ਵੇਲੇ ਗੁਰਬਤ ਹੈ, ਅਫਲਾਸ ਹੈ, ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾਂਦੇ, ਨਾ ਇਨਸਾਫੀ ਹੈ, ਉਹ ਅਸੀਂ ਰੋਂਦੇ ਰਹਿੰਦੇ। ਅਤੇ ਇਹ ਸਾਰੇ ਕੁਛ ਤੋਂ ਜਾਨ ਛੁਡਾਉਣ ਵਾਸਤੇ ਨਿਕਲਣਾ ਪੈਣਾ। ਹੁਣ ਜੇ 24 ਤਾਰੀਖ ਨੂੰ ਨਾ ਨਿਕਲੇ ਤਾਂ ਫਿਰ ਸਾਨੂੰ ਇਹ ਗਿਲੇ ਕਰਨ ਦਾ ਵੀ ਹੱਕ ਨਹੀਂ। ਇਮਰਾਨ ਖਾਨ ਨੇ ਤੁਹਾਨੂੰ ਕਾਲ ਦੇ ਛੱਡੀ ਹੈ, ਹੁਣ ਅੱਗੋਂ ਤੁਹਾਡੇ ਉੱਤੇ। ਇਮਰਾਨ ਖਾਨ ਨੇ ਅੱਜ ਪੈਗਾਮ ਇਹ ਦਿੱਤਾ ਵੀ ਜਿਹੜੇ KP ਵਾਲੇ ਨੇ, ਔਰ ਪੰਜਾਬ ਵਾਲੇ ਨੇ, ਔਰ ਇਸਲਾਮਾਬਾਦ ਵਾਲੇ ਨੇ, ਔਰ ਗਿਲਗਿਤ ਬਲਤਿਸਤਾਨ ਵਾਲੇ ਨੇ, ਔਰ ਕਸ਼ਮੀਰ ਵਾਲੇ ਨੇ, ਉਹ ਸਾਰੇ ਪਹੁੰਚਣ ਇੱਥੇ D ਚੌਕ ਇਸਲਾਮਾਬਾਦ। ਅਤੇ ਇਸਲਾਮਾਬਾਦ D ਚੌਕ ਦਾ ਤਾਂ ਜ਼ਾਹਿਰ ਉਹ ਕਮੇਟੀ ਐਲਾਨ ਕਰੇਗੀ ਵੀ ਕਿੱਥੇ ਜਾਣਾ। ਇਸਲਾਮਾਬਾਦ ਫਿਲਹਾਲ ਐਲਾਨ ਕੀਤਾ, ਅਗਰ D ਚੌਕ ਹੋਏਗਾ ਤਾਂ D ਚੌਕ ਦਾ ਹੋ ਜਾਏਗਾ, ਜੋ ਵੀ ਕਮੇਟੀ ਐਲਾਨ ਕਰੇਗੀ ਜਿਹੜੀ ਇਮਰਾਨ ਖਾਨ ਸਾਹਿਬ ਨੇ ਬਣਾਉਣੀ ਹੈ। ਅਤੇ ਇਸਲਾਮਾਬਾਦ ਅਤੇ ਬਾਕੀ ਜਿਹੜੇ ਨਾ ਉਹ ਸਿੰਧ ਅਤੇ ਬਲੋਚਿਸਤਾਨ, ਉਹ ਆਪਣੀ ਆਪਣੀ ਜਗ੍ਹਾ 'ਤੇ ਕਰਨ, ਕਿਉਂਕਿ ਉਹਨਾਂ ਨੂੰ ਇਹਨਾਂ ਨੇ ਅੱਪੜ ਨਹੀਂ ਦੇਣਾ, ਔਰ ਉਹਨਾਂ ਵਾਸਤੇ ਅੱਪੜਨਗੇ ਵੀ ਤਾਂ ਉਹਨਾਂ ਵਾਸਤੇ ਮਸਲੇ ਬੜੇ ਖੜੇ ਕਰ ਦੇਣੇ। ਅਤੇ ਬਹਰਹਾਲ ਜੀ ਇਹ ਸੂਰਤ ਹਾਲ ਹੈ। ਮੈਂ ਕਿਹਾ ਜੀ ਤੁਹਾਡੇ ਨਾਲ ਸ਼ੇਅਰ ਵੀ ਕਰ ਲਈਏ ਇਹ ਜਿਹੜੀਆਂ ਖਬਰਾਂ ਸਨ ਸਾਰੀਆਂ, ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਦਾ ਵੀਲੌਗ ਜ਼ਰਾ ਥੋੜ੍ਹਾ ਲੇਟ ਹੋਇਆ, ਜਿੱਤੇ ਮਾਜ਼ਰਤ। ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ, ਅਤੇ ਰੱਬ ਰੱਖਾ।